ਜੀ ਡਾਕਟਰ ਸਾਹਿਬ, ਸਾਡੇ ਕੋਲ ਅਗਲਾ YouTube ਕਮੈਂਟ ਆਇਆ ਹੈ ਭੁਪਿੰਦਰ ਸਿੰਘ ਜੀ ਦਾ, ਸਾਡੀ ਅਕਾਲੀਆਂ ਦੀ ਸਦਭਾਵਨਾ ਰੈਲੀ ਵਾਲੀ ਵੀਡੀਓ ਤੇ। ਇਹ ਲਿਖਦੇ ਹਨ, ਅੱਜ ਦੇ ਸਮੇਂ ਵਿੱਚ ਜਦੋਂ ਪੰਜਾਬ ਇੰਨਾ ਮਾੜੇ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਸ਼ਾਂਤਮਈ ਪ੍ਰਦਰਸ਼ਨ ਕਰਦੇ ਸਿੱਖਾਂ ਦੀ ਸ਼ਹਾਦਤ, ਗੈਰ ਕਾਨੂੰਨੀ ਗ੍ਰਿਫਤਾਰੀਆਂ ਤੇ ਸਿੱਖ ਲੀਡਰਾਂ ਤੇ ਦੇਸ਼ ਧਰੋਹ ਦੇ ਮੁਕੱਦਮੇ, ਇੱਕ ਬਜ਼ੁਰਗ ਸਿੱਖ ਬਾਪੂ ਸੁਰਤ ਸਿੰਘ ਭੁੱਖ ਹੜਤਾਲ ਤੇ ਬੈਠੇ ਹਨ ਤੇ ਇਹ ਦੋਸ਼ੀ ਲੋਕ ਰੈਲੀਆਂ ਕਰ ਰਹੇ ਹਨ ਅਤੇ ਉਸ ਨੂੰ ਸਦਭਾਵਨਾ ਕਹਿ ਰਹੇ ਹਨ। ਬਾਦਲ ਲਈ ਤਾਂ ਸ਼ਰਮ ਸ਼ਬਦ ਦੀ ਵਰਤੋਂ ਕਰਨੀ ਵੀ ਛੋਟੀ ਗੱਲ ਹੈ। ਜੀ ਡਾਕਟਰ ਸਾਹਿਬ। ਵੀਰ ਭੁਪਿੰਦਰ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਉਹਨਾਂ ਨੇ ਉਹੀ ਗੱਲ ਕਹੀ ਜਿਹੜੀ ਮੈਂ ਸ਼ੁਰੂ 'ਚ ਕਹੀ ਸੀ ਕਿ ਵੀ ਕਈ ਵਾਰੀ ਇਹਨਾਂ ਦੇ ਹੁਣ ਸ਼ਬਦ ਹੀ ਮੁੱਕਦੇ ਜਾਂਦੇ ਨੇ। ਇਹ ਵੀ ਇੰਨੇ ਬੇਸ਼ਰਮ, ਬੇਹਿਆ, ਬੇਗੈਰਤ, ਜ਼ਮੀਰ ਫਰੋਸ਼ ਜਿੰਨੇ ਵੀ ਸ਼ਬਦ ਬਣੇ ਨੇ ਉਹ ਸਾਰੇ ਵੀ ਜੋੜ ਲਓ, ਫਿਰ ਵੀ ਇਹਨਾਂ ਦਾ ਭਾਰ ਜ਼ਿਆਦਾ ਇਹਨਾਂ ਸ਼ਬਦਾਂ ਨਾਲੋਂ। ਇਸ ਕਿਸਮ ਦੇ ਅਕਿਰਤਕਾਣ ਟੱਬਰ ਹੈ ਸਾਰਾ ਹੀ ਜੀ। ਔਰ ਉਹਨਾਂ ਨੇ ਕਿਹਾ ਵੀ ਇੱਕ ਪਾਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਜਾਰੀ ਨੇ। ਬਾਪੂ ਸੂਰਤ ਸਿੰਘ, ਬੇਸ਼ੱਕ ਉਹਨਾਂ ਬਾਰੇ ਅੱਜ ਖਬਰ ਹੈ ਕਿ ਉਹਨਾਂ ਨੂੰ ਦਿਆਨੰਦ ਮੈਡੀਕਲ ਕਾਲਜ ਤੋਂ ਰਿਲੀਜ਼ ਕਰ ਦਿੱਤਾ ਗਿਆ, ਘਰ 'ਚ ਪਹੁੰਚਾ ਦਿੱਤਾ ਗਿਆ। ਔਰ ਉਹਨਾਂ ਦੇ ਬੇਟੇ ਦਾ ਇੰਟਰਵਿਊ ਸੀ ਕਿ ਕਿਵੇਂ ਸਾਰੇ ਪਾਸੇ ਫਿਰ ਪੁਲਿਸ ਨੇ ਘਰ ਨੂੰ ਘੇਰ ਲਿਆ ਜੀ ਸੁਰੱਖਿਆ ਦੇ ਨਾਂ ਥੱਲੇ। ਔਰ ਜਿਹੜੇ ਇਸ਼ੂ ਉਹਨਾਂ ਨੇ ਚੁੱਕੇ, ਹੁਣ ਜਿਹੜੇ ਬਾਦਲ ਪਿਓ ਪੁੱਤਰ ਰੌਲਾ ਪਾ ਰਹੇ ਨੇ, ਦੂਜੇ ਬਿਲਕੁਲ ਨੈਗੇਟਿਵ ਗੱਲਾਂ ਸਿੱਖਾਂ ਬਾਰੇ ਕਰ ਰਹੇ ਨੇ, ਇਹਨਾਂ ਨੂੰ ਬਿਲਕੁਲ ਭੁੱਲ ਗਿਆ ਕਿ ਵੀ ਇਹ ਡੈਲੀਗੇਸ਼ਨ ਇਹਨਾਂ ਨੂੰ ਮਿਲੇ ਸੀ, ਇਹਦੇ 'ਚ ਇਹਨਾਂ ਨੇ ਕੀ ਇਕਰਾਰ ਕੀਤੇ ਸੀ ਔਰ ਕਿਹੜੀ ਲਿਸਟ ਜਿਹੜੀ ਹੈ। ਬਿਲਕੁਲ ਜਿਹੜਾ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਦੇ ਮੁੱਦੇ ਨੂੰ ਤਾਂ ਉਹਨਾਂ ਨੇ ਕੀ ਟੱਚ ਕਰਨਾ ਸੀ। 20 ਤੋਂ ਜ਼ਿਆਦਾ ਨੂੰ ਦੇਸ਼ ਧਰੋਹੀ ਬਣਾ ਦਿੱਤਾ, 200 ਤੋਂ ਜ਼ਿਆਦਾ ਜਿਹੜੇ ਨੇ ਉਹ ਚੁੱਕ ਕੇ ਕੇਸਾਂ ਦੇ ਵਿੱਚ ਫਸਾ ਰਹੇ ਨੇ। ਔਰ ਲੈ ਦੇ ਕੇ ਇਸ ਸਾਰੇ ਚੋਂ ਮੈਂ ਸਮਝਦਾ ਵੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰਤਾ ਨਾਲ ਜਾਰੀ ਨੇ। ਅੰਬਾਲੇ ਦੇ ਨੇੜੇ ਵੀ ਕੋਈ ਖਬਰ ਆਈ ਹੈ, ਮੈਂ ਡੀਟੇਲ ਤਾਂ ਨਹੀਂ ਦੇਖੀ ਜੀ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਜੇ ਕੌਮ ਜਾਗਰੂਕ ਰਹੇਗੀ, ਇਹਨਾਂ ਸਾਰਿਆਂ ਦਾ ਮੂੰਹ ਤੋੜੇਗੀ ਔਰ ਅਲਟੀਮੇਟਲੀ ਸਾਨੂੰ ਇਸ ਗੱਲ ਦੀ ਸਮਝ ਆਏਗੀ ਕਿ ਸਾਡਾ ਕਲਿਆਣ ਕਿੱਥੇ ਹੈ, ਕਿੱਥੇ ਜਾ ਕੇ ਸਾਡੀ ਇਹ ਜਿਹੜੀ ਹੈ ਇਸ ਤੋਂ ਛੁਟਕਾਰਾ ਹੋਏਗਾ। ਇਸ ਕਿਸਮ ਦੇ ਜਿਹੜੇ ਜ਼ਮੀਰ ਫਰੋਸ਼ ਜਿਹੜੇ ਉਹਨਾਂ ਨੇ ਹੱਥ ਠੋਕੇ ਰੱਖੇ ਹੋਏ ਨੇ, ਕੁਹਾੜੀ ਦੇ ਦਸਤੇ ਬਣਾਏ ਹੋਏ ਨੇ ਜੀ, ਔਰ ਉਹ ਪਰਮਾਨੈਂਟ ਸੋਲੂਸ਼ਨ ਦੇ ਨਾਲ ਹੀ ਅਲਟੀਮੇਟਲੀ ਗੱਲ ਬਣੇਗੀ। ਵੀਰ ਭੁਪਿੰਦਰ ਸਿੰਘ ਜੀ ਦਾ ਸ਼ੁਕਰੀਆ, ਉਹਨਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਇਸੇ ਰੈਲੀ ਨਾਲ ਸੰਬੰਧਿਤ ਸਾਡੇ ਕੋਲ ਇੱਕ YouTube ਕਮੈਂਟ ਵੀਰ ਅਮਨਜੀਤ ਸਿੰਘ ਜੀ ਦਾ ਆਇਆ ਹੈ। ਇਹ ਲਿਖਦੇ ਹਨ, ਕਾਜ਼ੀਆਂ ਬ੍ਰਾਹਮਣਾ ਕੀ ਗੱਲ ਥੱਕੀ, ਅਗਦ ਪੜੇ ਸ਼ੈਤਾਨ ਵੇ ਲਾ ਲੋ। ਹੱਦ ਹੋ ਗਈ, ਜੇ ਇਹਨਾਂ ਕੋਲੋਂ ਗੁਰੂ ਘਰ ਨਾ ਛੁਡਵਾਏ ਤਾਂ ਇਹ ਸਿੱਖ ਕੌਮ ਨੂੰ ਉਸ ਥਾਂ ਤੇ ਲਿਜਾ ਕੇ ਸੁੱਟਣਗੇ ਜਿੱਥੋਂ ਨਿਕਲਣ ਲਈ ਸਾਨੂੰ ਬੇਅੰਤ ਸ਼ਹੀਦੀਆਂ ਦੇਣੀਆਂ ਪੈਣਗੀਆਂ। ਤੁਹਾਡੀ ਗੱਲ ਬਿਲਕੁਲ ਠੀਕ ਹੈ ਸਿੰਘ ਸਾਹਿਬ, ਇਹ ਸਿਰਫ ਸ਼ੁਰੂਆਤ ਹੈ, ਇੱਥੇ ਹੀ ਰੋਕ ਲਾਓ। ਇਹਨਾਂ ਨੂੰ ਸਖਤ ਵਿਰੋਧ ਹੋਣਾ ਚਾਹੀਦਾ ਹੈ ਇਸ ਚੀਜ਼ ਦਾ। RSS ਆਪਣੇ ਰਸਤੇ ਤੇ ਸਹੀ ਦਿਸ਼ਾ ਵੱਲ ਜਾ ਰਹੀ ਹੈ, ਇਸ ਨੂੰ ਸਮਝਣ ਦੀ ਲੋੜ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਬੜੀ ਬਰੀਕੀ ਨਾਲ ਇਹਨਾਂ ਤੇ ਨਜ਼ਰ ਰੱਖ ਰਹੇ ਹੋ। ਜੀ ਡਾਕਟਰ ਸਾਹਿਬ। ਵੀਰ ਅਮਨਜੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਡੀ ਬਰੀਕ ਪਹੁੰਚ ਦੀ ਤਾਰੀਫ ਕੀਤੀ ਜੀ। ਦੇਖੋ ਸਾਡੇ ਕੋਲ ਤਾਂ ਮੀਡੀਆ ਹੀ ਮੇਨ ਸਾਧਨ ਹੈ, ਜਾਂ ਜਦੋਂ ਕੋਈ ਸਾਨੂੰ ਉੱਥੋਂ ਨਿੱਜੀ ਤੌਰ ਤੇ ਆਪਣੇ ਤਜਰਬੇ ਦੱਸਦਾ ਹੈ। ਪਰ ਜੋ ਵੀ ਚੱਲ ਰਿਹਾ ਹੈ ਔਰ ਪਾਰਲੀਮੈਂਟ ਦੀ ਕਾਰਵਾਈ ਹੁਣ ਚੱਲ ਰਹੀ ਹੈ, ਕਿਵੇਂ ਧੜੱਲੇ ਨਾਲ ਝੂਠ ਬੋਲ ਰਹੇ ਨੇ। ਖਾਲਾ ਸ਼ਸ਼ੀ ਥਰੂਰ ਜਿਹੜਾ ਅਦਰਵਾਈਜ਼ ਉਹ ਵੀ ਹਿੰਦੂ ਤੋਂ ਵੀ ਹੈ, ਇੱਥੇ ਵੀ ਰਿਹਾ UN ਦੇ ਵਿੱਚ, ਔਰ ਉਹਨੇ ਪਾਰਲੀਮੈਂਟ 'ਚ ਕਿਹਾ, ਉਹਨੇ ਕਿਹਾ ਜੀ ਬੰਗਲਾਦੇਸ਼ ਦਾ ਮੇਰਾ ਇੱਕ ਮੁਸਲਮਾਨ ਦੋਸਤ ਨੇ ਕਿਹਾ ਕਿ ਭਾਰਤ ਦੇ ਵਿੱਚ ਗਾਂ ਸੁਰੱਖਿਅਤ ਹੈ ਪਰ ਮੁਸਲਮਾਨ ਸੁਰੱਖਿਅਤ ਨਹੀਂ ਹੈ, ਬੰਦਾ ਸੁਰੱਖਿਅਤ ਨਹੀਂ ਜੀ। ਔਰ ਰਾਜਨਾਥ ਸਿੰਘ ਹੋਮ ਮਿਨਿਸਟਰ ਬੜਾ ਧੜੱਲੇ ਨਾਲ ਕਹਿ ਰਿਹਾ ਜੀ ਕਿਹੜੀ ਇਨਟੋਲਰੈਂਸ ਦੀ ਗੱਲ ਕਰ ਰਹੇ ਹੋ। ਇਨਟੋਲਰੈਂਸ 3 ਵਾਰ ਹੀ ਹੋਈ ਭਾਰਤ 'ਚ, ਪਾਰਟੀਸ਼ਨ ਵੇਲੇ ਹੋਈ, ਐਮਰਜੈਂਸੀ ਵੇਲੇ ਹੋਈ ਔਰ ਨਵੰਬਰ 84 'ਚ ਹੋਈ। ਔਰ ਉਹਦੇ 'ਚ ਵੀ ਉਹਨੇ ਕਿਹਾ ਜੀ ਸਭ ਤੋਂ ਜ਼ਿਆਦਾ ਤਾਂ ਇਨਟੋਲਰੈਂਸ ਦਾ ਸ਼ਿਕਾਰ ਸਾਡੇ ਮੋਦੀ ਜੀ ਹੋਏ ਨੇ। ਔਰ ਐਮਰਜੈਂਸੀ ਦੇ ਹਾਲਾਂ ਇੱਕ ਦਿਨ ਵੀ ਉਹ ਅੰਦਰ ਨਹੀਂ ਰਿਹਾ, ਲੇਕਿਨ ਉਹ ਇਹ ਕਹਿ ਰਿਹਾ ਜੀ ਕਿਹੜੀ ਇਨਟੋਲਰੈਂਸ, ਕੋਈ ਇਨਟੋਲਰੈਂਸ ਨਹੀਂ ਹੈ। ਔਰ ਜਦੋਂ ਇਹਨਾਂ ਨੇ ਕਾਂਗਰਸ ਨੂੰ ਰੀਬਫ ਕਰਨਾ ਹੁੰਦਾ ਉਦੋਂ ਨਵੰਬਰ 84 ਕੱਢ ਲੈਂਦੇ ਨੇ। ਪਰ ਨਾਲ ਹੀ RSS ਦਾ ਤੁਸੀਂ ਦੇਖੋਗੇ ਜਦੋਂ ਨਵੰਬਰ 84 ਦੀ ਗੱਲ ਕਰਨਗੇ ਨਾਲ ਕਸ਼ਮੀਰੀ ਪੰਡਤਾਂ ਦੀ ਗੱਲ ਕਰਨਗੇ ਕਿ ਜੀ ਜੰਮੂ ਕਸ਼ਮੀਰ 'ਚ ਕਸ਼ਮੀਰੀ ਪੰਡਤ ਉਦੋਂ ਨਹੀਂ ਜੀ ਇਹਨਾਂ ਨੇ ਅਵਾਰਡ ਮੋੜੇ, ਉਦੋਂ ਨਹੀਂ ਇੰਟੋਲਰੈਂਸ ਨਜ਼ਰ ਆਈ। ਸੋ ਅਸੀਂ ਸਮਝਦੇ ਹਾਂ ਵੀ ਉਹਨਾਂ ਦਾ, ਔਰ ਹੁਣ ਜਦੋਂ ਉਹਨੇ ਪਾਰਲੀਮੈਂਟ 'ਚ ਰਿਸਪੌਂਡ ਕੀਤਾ ਦਾਦਰੀ ਕਾਂਡ ਜਿੱਥੇ ਬੀਫ ਦੇ ਮੁੱਦੇ ਦੇ ਉੱਤੇ ਕੁੱਟ ਕੇ ਮਾਰ ਦਿੱਤਾ, ਇੱਕ ਨੂੰ ਮੁੰਡੇ ਨੂੰ ਜ਼ਖਮੀ ਕਰਤਾ। ਰਾਜਨਾਥ ਸਿੰਘ ਕਹਿੰਦਾ ਜੀ ਮੈਨੂੰ ਜਿਹੜੀ ਰਿਪੋਰਟ ਮਿਲੀ ਹੈ UP ਸਰਕਾਰ ਦੀ ਉਹਦੇ 'ਚ ਬੀਫ ਦਾ ਹੀ ਕੋਈ ਗੱਲ ਨਹੀਂ ਹੈ, ਉਹ ਤਾਂ ਜਸਟ ਇੱਕ ਮੌਬ ਲਿੰਚਿੰਗ ਸੀ, ਉਹਦੇ 'ਚ ਕੋਈ ਬੀਫ ਦਾ। ਹਾਂ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ CBI ਦੀ ਇਨਕੁਆਇਰੀ ਕਰਵਾ ਦਿੰਦਾ ਜੀ। ਹੁਣ ਇਹ ਜਿਹੜਾ ਸਾਰਾ ਇਸ ਵੇਲੇ ਘੱਟ ਗਿਣਤੀਆਂ ਨੂੰ ਹੀ ਇੱਕ ਨੂੰ ਦੂਜੇ ਦੇ ਖਿਲਾਫ, ਉਹ ਕਹਿੰਦਾ ਜੀ ਤੁਸੀਂ
ਮੁਸਲਮਾਨਾਂ ਨਾਲ ਇੰਟੋਲਰੈਂਸ ਈਸਾਈਆਂ ਨਾਲ ਵਰਤ ਰਹੇ ਹੋ, ਤੇ ਅਗਲੇ ਕਹਿੰਦੇ ਜੀ ਤੁਸੀਂ ਸਿੱਖਾਂ ਨਾਲ ਵੀ ਤਾਂ ਵਰਤੀ। ਮਤਲਬ ਹੁਣ ਸਿੱਖ ਤੇ ਮੁਸਲਮਾਨ ਘੱਟ ਗਿਣਤੀਆਂ ਜਿਹੜੀਆਂ ਨੇ ਉਹ ਫੁੱਟਬਾਲ ਬਣਾਈਆਂ ਹੋਈਆਂ ਦੋਨਾਂ ਪਾਰਟੀਆਂ 'ਚ ਨਾ, ਔਰ ਦੋਨਾਂ ਦੀਆਂ ਸਰਕਾਰਾਂ ਰਹੀਆਂ ਨੇ। ਨਾ ਸਿੱਖਾਂ ਨੂੰ ਮਾਰਨ ਵਾਲਿਆਂ ਨੂੰ ਕਿਸੇ ਨੇ ਕਾਨੂੰਨ ਦੇ ਸ਼ਿਕੰਜੇ 'ਚ ਲਿਆਂਦਾ, ਨਾ ਮੁਸਲਮਾਨਾਂ ਨੂੰ ਮਾਰਨ ਵਾਲਿਆਂ ਨੂੰ ਪਾਸ ਲਿਆਂਦਾ, ਨਾ ਕੱਲ੍ਹ ਨੂੰ ਲਿਆਣਗੇ। ਲੇਕਿਨ ਕਿਸ ਤਰੀਕੇ ਨਾਲ ਫਿਰਕੂ ਨਫ਼ਰਤ ਫੈਲਾਉਣ ਦਾ ਇਹਨਾਂ ਨੇ ਹਰ ਥਾਂ ਤੇ ਕੁਛ ਨਾ ਕੁਛ ਰੱਖਿਆ ਹੁੰਦਾ। ਇੱਕ ਵਾਕਿਆ ਪਿਛਲੇ ਦਿਨਾਂ ਦਾ ਹੈ, ਜਿਹੜੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਹੈ ਉਹਦੇ 'ਚ ਜਿਹੜਾ ਇੱਕ ਵਾਰਡਨ ਹੋਸਟਲ ਦਾ ਕ੍ਰਿਸਚਨ ਹੈ, ਔਰ ਉਹਨੇ ਦੇਖਿਆ ਕਿ ਵੀ ਉਹਨੂੰ ਸ਼ਿਕਾਇਤ ਆਈ ਸਟੂਡੈਂਟਸ ਦੀ ਹੋਸਟਲ ਦੇ ਕਿ ਜੀ ਨਾਲ ਦੇ ਕਮਰੇ 'ਚੋਂ ਧੂੰਆਂ ਨਿਕਲ ਰਿਹਾ ਬਹੁਤ, ਜਿਵੇਂ ਅੱਗ ਲੱਗੀ ਹੁੰਦੀ ਹੈ। ਉਹ 2-3 ਹੋਰ ਵਾਰਡਨਸ ਨੂੰ ਲੈ ਕੇ ਜਿਹੜੇ ਦੂਜੇ ਸੀ ਉਹ ਆਇਆ, ਉਹਨੇ ਦੇਖਿਆ ਅੰਦਰ 10-20 ਬੈਠੇ ਨੇ ਤੇ ਹਵਨ ਕਰ ਰਹੇ ਨੇ ਔਰ ਉਹ 'ਚੋਂ ਅੱਗ ਨਿਕਲ ਰਹੀ ਹੈ। ਉਹਨੇ ਉਹਨਾਂ ਨੂੰ ਕਿਹਾ ਜੀ ਅੱਗ ਦਾ ਖਤਰਾ ਹੈ, ਇਹਨੂੰ ਬੰਦ ਕਰੋ। ਬੰਦ ਕਰਾ ਦਿੱਤਾ। ਉਹਨਾਂ ਨੇ ਉਹ ਜਿਹੜੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਉਹ ਸਟੂਡੈਂਟ ਸੀ, ਉਹਨਾਂ ਨੇ ਇਹ ਬਣਾਇਆ ਜੀ ਨੇ ਈਸਾਈ ਨੇ ਆ ਕੇ ਸਾਡੇ ਸਣੇ ਜੁੱਤੀਆਂ ਅੰਦਰ ਇਹ ਸਾਡੇ ਧਾਰਮਿਕ ਹਵਨ ਦੇ ਨੇੜੇ ਗਿਆ, ਹਵਨ ਬੰਦ ਕਰਾਇਆ, ਔਰ ਇਹ ਸਾਡੀਆਂ ਧਾਰਮਿਕ ਭਾਵਨਾਵਾਂ ਔਰ ਇਹ ਉਹ ਉਸ ਦੇ ਉਹਨੂੰ ਜਿਹੜਾ ਉਹਨਾਂ ਨੇ ਟਾਰਗੇਟ ਕੀਤਾ ਹੈ। ਔਰ ਸੋਸ਼ਲ ਮੀਡੀਆ ਦੇ ਉੱਤੇ ਵੀ ਕਿ ਜੀ ਦੇਖੋ ਕਿੰਨੀ ਇਨਟੋਲਰੈਂਸ ਹੈ ਕਿ ਵਾਰਡਨ। ਹੁਣ ਜਿੱਥੇ ਇੱਕ ਪਾਸੇ ਇਹ ਪਾਰਟ ਚੱਲ ਰਿਹਾ, ਦੂਜੇ ਪਾਸੇ ਉਹ ਕਿਸੇ ਨੂੰ ਟੋਲਰੇਟ ਕਰਨ ਨੂੰ ਤਿਆਰ ਨਹੀਂ ਹੈਗੇ। ਲੇਕਿਨ ਇਹੀ ਹੈ ਜਦੋਂ ਉਹਨੇ ਕਿਹਾ ਸੀ ਅਸ਼ੋਕ ਸਿੰਘਲ ਨੇ ਮਰ ਗਿਆ ਹੁਣ ਦਾ ਜੀ ਕਿ ਵੀ ਜੀ 800 ਸਾਲ ਬਾਅਦ ਅਸੀਂ ਜਿਹੜਾ ਸਾਡੇ ਹੱਥ ਹਿੰਦੂਆਂ ਦੇ ਰਾਜ ਆਇਆ, ਹੁਣ ਉਹ ਜੋ ਮਰਜ਼ੀ ਕਰਨ। ਸਈਆਂ ਬੇ ਕੋਤਵਾਲ ਤੋਂ ਡਰ ਕਾਹੇਗਾ, ਕੋਤਵਾਲ ਉਹ ਨੇ, ਅਦਾਲਤਾਂ ਉਹਨਾਂ ਦੀਆਂ ਨੇ, ਮੀਡੀਆ ਜਿਹੜਾ ਇੰਨਾ ਕੰਪਲਾਈਂਗ ਹੈ ਕਿ ਵੀ ਜੋ ਉਹਨਾਂ ਦੀ ਕਹਾਣੀ ਹੈ ਕਿਤੇ ਮਾੜਾ ਮੋਟਾ ਕੋਈ ਡਾਇਸੈਂਟਿੰਗ ਕੋਈ ਦੇ ਦਿੰਦਾ ਖਬਰ ਤੇ ਫਿਰ ਉਸ ਦੇ ਉੱਤੇ ਵੀ ਕਹਿਰ ਵਰਸਦਾ। ਔਰ ਜਿਸ ਕਿਸਮ ਦਾ ਮਾਹੌਲ ਸੋਸ਼ਲ ਮੀਡੀਆ ਤੇ ਹਜ਼ਾਰਾਂ ਦੀ ਗਿਣਤੀ ਜਿਨ੍ਹਾਂ ਨੇ ਆਪਣੇ ਬਿਠਾਏ ਹੋਏ ਨੇ, ਜਿਹੜਾ ਕੋਈ ਮਾੜਾ ਮੋਟਾ ਆਵਾਜ਼ ਚੁੱਕਦਾ, ਆਮਰ ਖਾਨ ਦਾ ਕੀ ਹਾਲ ਕਰ ਦਿੱਤਾ ਜੀ। ਸੋ ਕੁੱਲ ਮਿਲਾ ਕੇ ਜੋ ਇਹਨਾਂ ਨੇ ਕਿਹਾ ਅਮਨਜੀਤ ਸਿੰਘ ਜੀ ਨੇ ਕਿ RSS ਬਿਲਕੁਲ ਠੀਕ ਦਿਸ਼ਾ ਵੱਲ ਜਾ ਰਿਹਾ, ਔਰ ਸਿੱਖਾਂ ਨੂੰ ਉਹਨਾਂ ਨੇ ਕਿਹਾ ਕਿ ਭਾਈ ਜੇ ਅਸੀਂ ਇਸ ਵੇਲੇ ਹਾਲਤ ਕਾਜ਼ੀਆਂ ਬਾਹਮਣਾ ਕੀ ਗੱਲ ਥੱਕੀ ਅਗਤ ਪੜਿਆ ਸ਼ੈਤਾਨ ਵੇ ਲਾਲੋ ਵਾਲੀ ਹੈ, ਜੇ ਅਸੀਂ ਗੁਰੂ ਘਰ ਨਾ ਛੁਡਵਾਏ ਇਹਨਾਂ ਤੋਂ ਤੇ ਹੋਰ ਪਤਾ ਨਹੀਂ ਕਿੰਨੀਆਂ ਸ਼ਹੀਦੀਆਂ ਹੋਣਗੀਆਂ। ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਮੈਂ ਸਮਝਦਾ ਕਿ ਜੇ ਬਾਦਲ ਕੋੜਵੇਂ ਨੇ ਆਪਣੇ ਮਾਲਕਾਂ ਦੇ ਕਹਿਣ ਦੇ ਉੱਤੇ ਫੁੱਲ ਸਕੇਲ ਓਪਨ ਵਾਰ ਸਾਡੇ ਖਿਲਾਫ ਡਿਕਲੇਅਰ ਕੀਤੀ ਹੈ ਤੇ ਸਾਨੂੰ ਵੀ ਇਸੇ ਸਪਿਰਿਟ 'ਚ ਹੀ ਲੈਣਾ ਚਾਹੀਦਾ। ਔਰ ਉਹਦੇ 'ਚ ਹੁਣ ਕਿਤੇ ਵੀ ਜਿਹੜਾ ਕੋਈ ਵੀ ਇਹਨਾਂ ਦੇ ਲਈ ਸੌਫਟ ਕਾਰਨਰ ਦੀ ਲਾਈਨ ਨਹੀਂ ਹੋਣੀ ਚਾਹੀਦੀ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਵੀਰ ਅਮਨਜੀਤ ਸਿੰਘ ਜੀ ਦਾ, ਉਹਨਾਂ ਨੇ ਸਾਨੂੰ ਲਿਖਿਆ ਜੀ। ਰਰਸਾ ਹੁਣ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਗੌੜੀ ਕਬੀਰ ਜੀ ਦਾ ਜਿਹੜਾ ਅਸੀਂ ਗੌੜੀ ਗੁਆਰੇਰੀ ਦੇ 35 ਪਦੇ ਸਨ, ਕੋਈ 2 ਬੰਦ, ਕੋਈ 3, ਕੋਈ 4, ਅੱਜ ਅਖੀਰਲਾ ਪਦ ਹੈ। ਔਰ ਇਸੇ ਲਈ ਇਸ ਦੇ ਅਖੀਰ ਤੇ ਵੀ ਲਿਖਿਆ ਕਿ ਗੌੜੀ ਗੁਆਰੇਰੀ ਕੇ ਪਦੇ, ਔਰ ਇਹ ਪਦ ਹੈ ਅਖੀਰਲਾ, ਜਹ ਸਿਰ ਰਚ ਰਚ ਬਾਂਧਤ ਪਾਗ, ਸੋ ਸਿਰ ਚੁੰਚ ਸਵਾਰੇ ਕਾਗ, ਇਸ ਤਨ ਧਨ ਕੋ ਕਿਆ ਗਰਬਈਆ, ਰਾਮ ਨਾਮ ਕਾਹੇ ਨਾ ਦ੍ਰਿੜਈਆ ਰਹਾਓ, ਕਹਿਤ ਕਬੀਰ ਸੁਨੋ ਮਨ ਮੇਰੇ, ਇਹੀ ਹਵਾਲ ਹੋਏਗੇ ਤੇਰੇ ਜੀ। ਹੁਣ ਇਸ ਦਾ ਸ਼ਾਬਦਕ ਤਾਂ ਇਹੀ ਬਣਦਾ ਕਿ ਵੀ ਜਿਸ ਸਿਰ ਦੇ ਉੱਤੇ ਬੜਾ ਵਕਤ ਲਾ ਕੇ ਸਵਾਰ ਕੇ ਇੱਕ ਇੱਕ ਪੱਲਾ ਪੱਗ ਬੰਨ੍ਹਦੇ ਆਂ ਅਸੀਂ, ਸੋ ਸਿਰ ਚੁੰਚ ਸਵਾਰੇ ਕਾਗ, ਉਹ ਅਲਟੀਮੇਟਲੀ ਇਸ ਸਰੀਰ ਦਾ ਅੰਤ ਹੋ ਜਾਂਦਾ ਹੈ ਔਰ ਉਸ ਸਿਰ ਦੇ ਉੱਤੇ ਫਿਰ ਕਾਂ ਠੂੰਗੇ ਮਾਰਦਾ। ਇਹ ਕਬਰ ਦੇ ਹਵਾਲੇ ਨਾਲ ਹੈ ਜੀ। ਇਸ ਤਨ ਧਨ ਕੋ ਕਿਆ ਗਰਬਈ ਹੈ, ਇਸ ਤਨ ਦਾ ਜਾਂ ਜੋ ਅਸੀਂ ਧਨ ਦੁਨੀਆ ਦਾ ਇਕੱਠਾ ਕਰਦੇ ਆਂ ਇਹਦਾ ਕਾਹਦਾ ਮਾਣ ਹੈ। ਰਾਮ ਨਾਮ ਕਾਹੇ ਨਾ ਦ੍ਰਿੜਈਆ, ਕਿ ਵੀ ਤੂੰ ਆਪਣੇ ਜੀਵਨ ਦੇ ਵਿੱਚ ਰੱਬ ਦੇ ਨਾਂ ਨੂੰ ਕਿਉਂ ਨਹੀਂ ਯਾਦ ਕੀਤਾ। ਕਹਿਤ ਕਬੀਰ ਸੁਣੋ ਮਨ ਮੇਰੇ, ਕਬੀਰ ਸਾਹਿਬ ਕਹਿੰਦੇ ਨੇ ਹੇ ਮਨ, ਹੇ ਕਬੀਰ, ਇਹ ਗੱਲ ਧਿਆਨ ਨਾਲ ਦੇਖ, ਇਹੀ ਹਵਾਲ ਹੋਏਗੇ ਤੇਰੇ। ਕਿ ਇੰਨੇ ਖੂਬਸੂਰਤ ਲੋਕ ਜਿਨ੍ਹਾਂ ਦੇ ਸਿਰਾਂ ਤੇ ਸੋਹਣੀਆਂ ਪੱਗਾਂ ਸੋਭਦੀਆਂ ਸੀ, ਜਿਨ੍ਹਾਂ ਦਾ ਤਨ ਖੁਸ਼ਬੂਆਂ ਦੇ ਨਾਲ ਜਿਹੜਾ ਹੈ ਉਹ 4 ਚਫੇਰੇ ਖੁਸ਼ਬੂ ਖਿਲਾਰਦਾ ਸੀ, ਜਿਨ੍ਹਾਂ ਦੇ ਕੋਲ ਬੇਅੰਤ ਧਨ ਸੀ, ਅਲਟੀਮੇਟਲੀ ਉਹ ਮਿੱਟੀ ਦੇ ਹਵਾਲੇ ਹੋਏ, ਉਹਨਾਂ ਦੇ ਸਿਰਾਂ ਤੇ ਕਾਵਾਂ ਨੇ ਠੂੰਗੇ ਮਾਰੇ ਜਾਂ ਉਹ ਅੱਗ ਦੇ ਹਵਾਲੇ ਹੋਏ। ਸੋ ਇਹ ਜਿਹੜੀ ਗੱਲ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਨੂੰ ਦਸਤਾਰ ਜਿਹੜੀ ਹੈ ਉਹ ਸਵਾਰ ਕੇ ਨਹੀਂ ਬੰਨਣੀ ਚਾਹੀਦੀ ਜਾਂ ਤੁਹਾਨੂੰ ਸੱਜਣਾ ਨਹੀਂ ਚਾਹੀਦਾ। ਭਾਵ ਇਸ ਦਾ ਇਹ ਹੈ ਕਿ ਬਹੁਤ ਵਾਰ ਜੀਵਨ ਦੇ ਤੱਤ ਨੂੰ ਭੁਲਾ ਕੇ ਸਾਡਾ ਬਹੁਤਾ ਵਕਤ
ਆਪਣੇ ਆਪ ਨੂੰ ਜਿਹੜਾ ਦੁਨਿਆਵੀ ਸੁੱਖਾਂ ਦੇ ਲਈ ਜਾਂ ਦੁਨਿਆਵੀ ਦਿੱਖ ਦੇ ਲਈ ਅਸੀਂ ਲਾਉਂਦੇ, ਇਹ ਜਿਹੜਾ ਇਹ ਅਲਟੀਮੇਟਲੀ ਇਸ ਸਰੀਰ ਨੂੰ ਜਿਹਨੂੰ ਅਸੀਂ ਸਜਾਉਂਦੇ ਆਂ, ਸਵਾਰਦੇ ਆਂ, ਸ਼ਿੰਗਾਰਦੇ ਆਂ, ਇਹ ਤਨ ਹੋਏਗੋ ਭਸਮ ਕੀ ਢੇਰੀ। ਮਤਲਬ ਇਹ ਹੈ ਵੀ ਰਿਮਾਈਂਡਰ ਇਹ ਹੈ ਵੀ ਇਹਨੇ ਅਲਟੀਮੇਟਲੀ ਸਵਾਹ ਦੀ ਮੁੱਠ ਬਣਨਾ, ਜਾਂ ਜਿਵੇਂ ਮੈਂ ਭੁਰਾਵਾ ਪੱਗ ਦਾ ਮਤ ਮੈਲੀ ਹੋ ਜਾਏ, ਕਿ ਵੀ ਮੈਨੂੰ ਇਹੀ ਫਿਕਰ ਰਹਿੰਦਾ ਕਿ ਕਿਤੇ ਮੇਰੀ ਇਹ ਪੱਗ ਮੈੜੀ ਨਾ ਹੋਏ, ਕਿ ਪਰ ਇਹ ਰੂਹ ਨੂੰ ਯਾਦ ਨਹੀਂ ਹੈ ਕਿ ਭਾਈ ਕਦੇ ਇੱਕ ਸਮਾਂ ਆਏਗਾ ਕਿ ਬਈ ਇਹ ਤੂੰ ਵੀ ਨਹੀਂ ਰਹਿਣਾ ਹੈ। ਜੇ ਰੂਹ ਹੈ ਸਰੀਰ ਦੇ ਅੰਦਰ, ਤੇ ਜੇ ਰੂਹ ਨਿਕਲ ਗਈ ਤੇ ਫਿਰ ਸਰੀਰ ਨੂੰ ਤੁਸੀਂ ਜਿਹੜਾ ਉਹ ਸ਼ਿੰਗਾਰੋ, ਉਸ ਨੂੰ ਸਵਾਰੋ। ਔਰ ਇਸੇ ਲਈ ਗੁਰੂ ਸਾਹਿਬ ਨੇ ਯਾਦ ਕਰਵਾਇਆ ਕਿ ਭਾਈ ਇਹ ਜਿਹੜਾ ਨਾਮ ਬਿਨਾ ਜੇਤਾ ਵਿਵਹਾਰ, ਜਿਉ ਮਿਰਤਕ ਮਿਥਿਆ ਸਿਗਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਕਿ ਭਾਈ ਇਹ ਅਸੀਂ ਬਹੁਤ ਵਾਰ ਜਿਹੜਾ ਸਜਣਾ ਸਵਰਨਾ ਹੈ, ਜੇ ਰੱਬ ਦੀ ਯਾਦ ਨਹੀਂ ਹੈ ਤੇ ਇਵੇਂ ਹੀ ਹੈ ਕਿ ਮੁਰਦੇ ਨੂੰ ਸ਼ਿੰਗਾਰਿਆ। ਸੋ ਇਹੀ ਭਾਵ ਜਿਹੜਾ ਇਸ ਚ ਹੈ। ਔਰ ਇਹਦੇ ਨਾਲ ਅੱਜ ਜਿਹੜੇ ਗੌੜੀ ਗੁਆਰੇਰੀ ਦੇ ਪਦੇ 35 ਪਦੇ ਸੀ, ਉਹਨਾਂ ਦੀ ਸਮਾਪਤੀ ਹੈ ਜੀ। ਔਰ ਫਿਰ ਅਸੀਂ ਅੱਗੇ ਵੱਲ ਤੁਰਾਂਗੇ ਕਬੀਰ ਸਾਹਿਬ ਦੀਆਂ ਦੂਸਰੀਆਂ ਰਚਨਾਵਾਂ ਵੱਲ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਨੇ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜਣੇ, ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਮੇਰੇ ਨੂੰ ਆਗਿਆ ਦਿਓ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।